ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦਾ ਅਗਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਫਰੀडम ਆਫ ਇੰਡੀਆ ਬਿੱਲ ਜਿਹੜਾ ਬਾਅਦ 'ਚ ਐਕਟ ਬਣਿਆ ਹਾਊਸ ਆਫ ਕਾਮਨਸ ਇੰਗਲੈਂਡ 'ਚ ਪੇਸ਼ ਹੋਇਆ, ਉਦੋਂ ਵਿੰਸਟਨ ਚਰਚਲ ਉਸ ਦੀ ਪਾਰਟੀ ਦਾ ਜਿਹੜਾ ਉਹ ਰੂਲ ਨਹੀਂ ਸੀ, ਉਹਦੀ ਪਾਰਟੀ ਹਾਰ ਚੁੱਕੀ ਸੀ, ਉਹਨੇ ਖੁਦ ਉਹ MP ਸੀ ਜੀ। ਔਰ ਇਹ ਉਹ ਸੀ ਜਿਹਦੇ ਤੋਂ ਬਾਅਦ ਭਾਰਤ ਔਰ ਪਾਕਿਸਤਾਨ ਦੋ ਮੁਲਕ ਵਜੂਦ ਦੇ ਵਿੱਚ ਆਏ। ਚਰਚਲ ਨੇ ਜਿਹੜੀ ਸਪੀਚ ਹਾਊਸ ਆਫ ਕਾਮਨਸ ਦੇ ਵਿੱਚ ਕੀਤੀ, ਮਿਸਟਰ ਐਟਲੀ ਉਸ ਵੇਲੇ ਲੇਬਰ ਪਾਰਟੀ ਦੀ ਹਕੂਮਤ ਸੀ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਤੁਸੀਂ ਬਹੁਤ ਗਲਤ ਕਰਨ ਜਾ ਰਹੇ ਹੋ, ਤੁਸੀਂ ਜਿਨ੍ਹਾਂ ਦੇ ਹੱਥ 'ਚ ਪਾਵਰ ਦੇ ਰਹੇ ਹੋ, ਉਹਨੇ ਕਿਹਾ ਵੀ ਰੋਗਸ, ਰਾਸਕਲਸ, ਔਰ ਇਹ ਜਿਹੜੇ ਨੇ ਈਵਨ ਜਿਨ੍ਹਾਂ ਦੇ ਹੱਥ ਜਦੋਂ ਪਾਵਰ ਆਏਗੀ ਇਹ ਇਸ ਕਿਸਮ ਦਾ ਇਹ ਰਾਜ ਕਰਨਗੇ ਕਿ ਲੋਕਾਂ ਦਾ ਜੀਣਾ ਦੁੱਭਰ ਹੋ ਜਾਏਗਾ ਜੀ। ਔਰ ਇਹ ਜਿਹੜੇ ਨੇ ਉਹਨਾਂ ਦੇ ਚਰਚਲ ਨੇ ਲਫ਼ਜ਼ ਯੂਜ਼ ਕੀਤਾ ਮੈਨ ਆਫ ਸਟਰਾ, ਕੱਖੋਂ ਹਾੜੇ ਲੋਕ ਹੈ ਨੀ, ਕਿ ਵੀ ਇਹ ਰੋਬਰਸ, ਇਹ ਲੂਟਰਸ, ਇਹ ਗੁੰਡਾਸ। ਉਹਨੇ ਕਿਹਾ ਕਿ ਵੀ ਉਹ ਜਿਹੜਾ ਲੋਕਾਂ ਦਾ ਹਾਲ ਹੋਏਗਾ, ਫਿਰ ਉਹਨੇ ਕਿਹਾ ਕਿ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਕਿਉਂਕਿ ਉਹ ਪੇਸ਼ ਕਰ ਰਿਹਾ ਸੀ, ਜ਼ਾਹਰ ਹੈ ਉਹਨਾਂ ਦੀ ਮੈਜੋਰਿਟੀ ਸੀ, ਪਾਸ ਵੀ ਹੋਇਆ, ਭਾਰਤ ਵੰਡਿਆ ਵੀ ਗਿਆ, ਔਰ ਜੋ ਹਾਲ ਅੱਜ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਹੈ, ਜਿਹਨੂੰ ਇਹ ਡੈਮੋਕ੍ਰੇਸੀ ਕਹਿੰਦੇ ਨੇ ਕਿ ਜੀ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ। ਅਸੀਂ ਤਾਂ ਜਦੋਂ ਪ੍ਰੋਟੈਸਟ ਹੁੰਦੇ ਨੇ ਜਾਂ ਤਾਂ ਇਹ ਮੋਬੋਕ੍ਰੇਸੀ ਹੈ, ਭੀੜ ਦਾ ਰਾਜ ਹੈ, ਗੁੰਡਾਕ੍ਰੇਸੀ ਹੈ, ਗੁੰਡਿਆਂ ਦੇ ਕੋਲ ਹੈ, ਤੇ ਜਾਂ ਨਾਜ਼ੀਕ੍ਰੇਸੀ ਹੈ, ਨਾਜ਼ੀਆਂ ਦੀਆਂ ਨੀਤੀਆਂ ਨੇ। ਪਰ ਇਹ ਜਦੋਂ ਅਸੀਂ ਗੱਲ ਕਹਿੰਦੇ ਆ, ਇਹ ਮਹਿਜ਼ ਇੱਕ ਮੂੰਹ ਚੋਂ ਕੱਢੀ ਹਵਾ ਨਹੀਂ ਹੈ, ਤੁਸੀਂ ਉਹ ਫੈਕਟਸ ਚੈੱਕ ਕਰਦੇ ਹੋ। ਜੇ ਅਸੀਂ ਆਪਣੀ ਕੌਮ ਦੇ ਹਵਾਲੇ ਨਾਲ ਹੀ ਗੱਲ ਕਰੀਏ, ਅੰਗਰੇਜ਼ 98 ਸਾਲ ਪੰਜਾਬ ਦੇ ਵਿੱਚ ਰਹੇ, ਜਿਹੜਾ ਵਰਸਟ ਪਾਰਟ ਅੰਗਰੇਜ਼ੀ ਰਾਜ ਦਾ, ਜਿਹਨੂੰ ਅੱਜ ਤੱਕ ਵੀ 100 ਸਾਲ ਬਾਅਦ ਉਹਨਾਂ ਦੀ ਰਾਣੀ ਮਾਫੀ ਮੰਗੇ ਉਹਨਾਂ ਦਾ, ਉਹ ਜਲਿਆਂਵਾਲਾ ਬਾਗ। ਔਰ ਜਲਿਆਂਵਾਲੇ ਬਾਗ 'ਚ ਵੀ ਜੇ ਤੁਸੀਂ ਸਾਰੀਆਂ ਫਿਗਰਸ ਦੇਖਦੇ ਹੋ, 300 ਤੋਂ 400 ਡੈਡ, 500 ਤੋਂ 600 ਜ਼ਖਮੀ, ਔਰ ਉਹਦੇ ਲਈ 100 ਸਾਲ ਬਾਅਦ ਵੀ ਅੰਗਰੇਜ਼ ਸ਼ਰਮਿੰਦਾ ਨੇ ਕਿ ਜੀ ਸਾਡੇ ਉਸ ਐਡਮਿਨਿਸਟ੍ਰੇਸ਼ਨ ਵੇਲੇ ਕੀ ਹੋਇਆ। ਤੁਸੀਂ ਇਹਨਾਂ ਦਾ 70 ਸਾਲ ਦਾ ਰੈਕੋਰਡ ਦੇਖੋ, ਕਿੰਨੇ ਜਲਿਆਂਵਾਲੇ ਬਾਗ ਕੀਤੇ ਨੇ। ਨੋ ਡਾਊਟ ਜੂਨ 84 ਚ ਸਿਰਫ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਇੱਕ ਅੰਦਾਜ਼ੇ ਮੁਤਾਬਕ 8 ਤੋਂ 10 ਹਜ਼ਾਰ ਲੋਕ ਜਿਹੜੇ ਨੇ ਪਿਲਗ੍ਰਿਮਸ, ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਆਏ, ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ 72 ਘੰਟੇ ਜਿਹੜਾ ਹੈ ਉਹਨਾਂ ਨੇ ਉੱਥੇ ਖੂਨ ਦੀ ਹੋਲੀ ਖੇਡੀ ਹੈ। ਔਰ ਇਹਨਾਂ ਦੀ ਪਾਰਲੀਮੈਂਟ ਨੇ ਜਾਂ ਕਿਸੇ ਨੇ ਕੋਈ ਕਦੇ ਇਹਦੀ ਕੋਈ ਟਰੂਥ ਕਮਿਸ਼ਨ ਬਣਾ ਕੇ ਦੇਖਿਆ ਵੀ ਕੌਣ ਕਿੰਨੇ ਮਾਰੇ? ਅੰਗਰੇਜ਼ਾਂ ਨੇ ਤਾਂ ਜਿਹੜੇ ਜਲਿਆਂਵਾਲੇ ਬਾਗ 'ਚ ਮਰੇ ਸੀ, ਇੱਕ ਕਮਿਸ਼ਨ ਬਣਿਆ ਸੀ, ਹੰਟਰ ਕਮਿਸ਼ਨ, ਉਹਨਾਂ ਦੇ ਨਾਂ ਆਇਡੈਂਟੀਫਾਈ ਕੀਤੇ ਸੀ, ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ, ਔਰ ਈਵਨ ਉਹਨੂੰ ਡਿਮੋਟ ਕੀਤਾ ਗਿਆ ਸੀ ਜਿਹੜਾ ਮੌਕੇ ਦਾ ਉੱਤੇ ਡਾਇਰ ਹੈ। ਔਰ ਇਹ ਤਾਂ ਇਕੱਲਾ ਸਿੱਖਾਂ ਦੇ ਨਾਲ ਤਾਂ ਜੋ ਹੋ ਹੀ ਰਿਹਾ, ਜੇ ਈਵਨ ਤੁਸੀਂ ਇਹ ਦੇਖੋ ਵੀ ਇਹਨਾਂ 70 ਸਾਲਾਂ 'ਚ 200 ਮਿਲੀਅਨ ਮੁਸਲਮਾਨ ਅੱਜ ਕੇ ਹਾਲਾਤ 'ਚ ਨੇ। ਸਾਡਾ ਅਕਾਲ ਤਖਤ ਢਾਇਆ, ਉੱਥੇ ਬਾਬਰੀ ਮਸਜਿਦ ਨੂੰ ਸੁਪਰੀਮ ਕੋਰਟ ਨੇ ਇਹਨਾਂ ਦੇ ਹਵਾਲੇ ਕਰਤਾ। ਪਰ ਕੁੱਲ ਮਿਲਾ ਕੇ ਅਸੀਂ ਬਹੁਤ ਵਾਰ, ਕਿਉਂਕਿ ਬਹੁਤਿਆਂ ਨੂੰ ਲੱਗਦਾ ਜੀ ਕਿਉਂਕਿ ਸਾਡਾ ਇੱਕ ਪੋਲੀਟੀਕਲ ਏਜੰਡਾ ਅਸੀਂ ਗੱਲ ਕਰਦੇ ਹਾਂ, ਤੁਸੀਂ ਓਵਰਆਲ ਦੇਖੋ ਕੋਈ ਵੀ ਹਕੂਮਤ ਜਾਂ ਕੋਈ ਵੀ ਨਿਜ਼ਾਮ ਜਾਂ ਕੋਈ ਵੀ ਸਿਸਟਮ, ਉਹ ਡੈਮੋਕ੍ਰੇਸੀ ਹੋਏ, ਉਹ ਕੋਈ ਹੋਰ ਹੋਏ, ਡਿਕਟੇਟਰਸ਼ਿਪਸ ਹੋਣ ਜਾਂ ਮੋਨਾਰਕੀਜ਼ ਹੋਣ, ਪਹਿਲੀ ਗੱਲ ਹੁੰਦੀ ਹੈ ਕਿਸੇ ਵੀ ਬੰਦੇ ਲਈ ਐਵਰੇਜ ਸੇਫਟੀ, ਸਿਕਿਉਰਿਟੀ। ਜਿਹੜਾ ਬੰਦਾ ਸਵੇਰੇ ਘਰੋਂ ਨਿਕਲਿਆ ਉਹ ਸ਼ਾਮ ਨੂੰ ਵਾਪਸ ਆ ਜਾਏ, ਹਰ ਸਿਟੀਜ਼ਨ ਜਿਹੜਾ ਹੈ ਕਿਸੇ ਵੀ ਥਾਂ ਦਾ, ਉਹ ਪਹਿਲੀ ਗੱਲ ਲੱਭਦਾ ਹੈ ਸੇਫਟੀ, ਸਿਕਿਉਰਿਟੀ। ਫਿਰ ਉਹ ਲੱਭਦਾ ਹੈ ਕਿ ਵੀ ਉਹਨੂੰ ਰੋਟੀ, ਕੱਪੜਾ, ਮਕਾਨ, ਮਿਨੀਮਮ ਨੀਡਸ ਬਾਡੀ ਦੀਆਂ ਜਿਹੜੀਆਂ ਨੇ। ਫਿਰ ਹੈ ਵੀ ਅਦਲ, ਇਨਸਾਫ, ਜਸਟਿਸ। ਹੁਣ ਤੁਸੀਂ ਉੱਥੋਂ ਦੇ ਸਾਰੇ ਸਿਸਟਮ ਨੂੰ ਹੀ ਦੇਖੋ, ਹਾਲਾਤ ਕੀ ਨੇ, ਵੀ ਕਿਸ ਹੱਦ ਤੱਕ ਜਾ ਕੇ ਉੱਥੇ ਕ੍ਰਿਮੀਨਲਾਈਜ਼ ਹੋ ਚੁੱਕੀ ਹੈ ਸੁਸਾਇਟੀ। ਔਰ ਮੈਂ ਕੋਈ ਆਪਣੇ ਕੋਲੋਂ ਕੋਈ ਜਿਹੜਾ ਇਹ ਗੱਲ ਨਹੀਂ ਕਰ ਰਿਹਾ, ਅੱਜ ਮੈਂ ਇਹਨਾਂ ਦਾ ਨੈਸ਼ਨਲ ਕ੍ਰਾਈਮਸ ਰੈਕੋਰਡ ਬਿਊਰੋ ਹੈ ਇੰਡੀਆ ਦਾ, ਜਿਹੜਾ ਐਨੂਅਲ ਰਿਪੋਰਟ ਜਾਰੀ ਕਰਦਾ ਹੈ ਕਿ ਜੀ ਉੱਥੇ ਕੀ ਹੋ ਰਿਹਾ। ਔਰ ਇਹ ਜਿਹੜੀ ਰਿਪੋਰਟ ਵੀ ਹੁੰਦੀ ਹੈ, ਇਹ ਸਮਝੋ ਵੀ ਕੁੱਲ ਜਿਹੜਾ ਕ੍ਰਾਈਮ ਹੋਇਆ ਹੈ ਉਹਦਾ ਸਿਰਫ 10% ਰਿਪੋਰਟਡ ਹੁੰਦਾ। ਔਰ ਹਰ ਸਟੇਟ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹ ਕ੍ਰਾਈਮ ਡਾਟਾ ਜਿਹੜਾ ਉਹ ਘੱਟ ਤੋਂ ਘੱਟ ਦੱਸੇ ਤਾਂ ਕਿ ਲੱਗੇ ਜੀ ਕਿ ਬੜਾ ਫੇਅਰ ਜਸਟਿਸ ਹੋ ਰਿਹਾ। ਔਰ ਇਹਨਾਂ ਦੀ ਰਿਪੋਰਟ ਹੈ, ਇਹ ਨੈਸ਼ਨਲ ਕ੍ਰਾਈਮ ਰਿਸਰਚ ਰਿਕਾਰਡ ਬਿਊਰੋ ਦੀ, ਐਵਰੇਜ 80 ਮਰਡਰਸ, 91 ਰੇਪਸ ਡੇਲੀ ਇਨ 2018 NCRB ਡਾਟਾ। ਦੇਖੋ
ਇੱਕ ਦਿਨ ਦੇ ਵਿੱਚ ਭਾਰਤ ਦੀ ਹੈ ਕਿ 80 ਕਤਲ ਹੁੰਦੇ ਨੇ, 91 ਰੇਪ ਹੁੰਦੇ ਨੇ ਹਰ ਰੋਜ਼। ਔਰ ਇਹ ਮੈਂ ਜਿਵੇਂ ਕਿਹਾ ਵੀ 1/10 ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਇਹ ਗੱਲ ਇਕੱਲੇ ਮਜ਼ਹਬ ਦੇ ਹਵਾਲੇ ਨਾਲ ਨਹੀਂ ਹੈ ਕਿ ਆਮ ਸ਼ਹਿਰੀ, ਔਰ ਉਹਦੀ ਡਿਟੇਲ ਹੈ, ਐਨ ਐਵਰੇਜ ਆਫ 80 ਮਰਡਰਸ, 289 kidnappings and 91 rapes were reported every single day across the country in 2018 according to the latest data by National Crime Records Bureau। ਉਹਦੇ ਚ 299 ਜਿਹੜੇ ਨੇ ਉਹ ਕਿਡਨੈਪ ਹੁੰਦੇ ਨੇ ਜੀ, ਬੱਚੇ ਗਾਇਬ ਹੋ ਰਹੇ ਨੇ। ਪੰਜਾਬ 'ਚ ਤੁਸੀਂ ਦੇਖੋਗੇ ਫਿਨੋਮੀਨਾ ਬਹੁਤ ਜ਼ਿਆਦਾ ਹੋ ਗਿਆ। ਔਰ ਮੈਂ ਦਰਬਾਰ ਸਾਹਿਬ ਦੇ ਹਵਾਲੇ ਨਾਲ ਵੀ ਕਿਤੇ ਦੇਖ ਰਿਹਾ ਸੀ ਕਿ ਵੀ ਉੱਥੋਂ ਬੱਚੇ ਚੁੱਕੇ ਜਾ ਰਹੇ ਨੇ, ਕਿਡਨੈਪ ਕਿੱਥੇ ਪਹੁੰਚਦੇ ਨੇ, ਉਹਨਾਂ ਨੂੰ ਕੋਈ ਜਿਹੜੀ ਪੋਰਨ ਇੰਡਸਟਰੀ ਦੇ ਵਿੱਚ ਇਸਤੇਮਾਲ ਕਰਦੇ ਨੇ, ਕੋਈ ਹੋਰ ਉਹਨਾਂ ਨੇ ਫਲੈਸ਼ ਟ੍ਰੇਡ ਹੈ ਕੀ ਬਣਾਇਆ ਹੋਇਆ। ਔਰ ਕਈਆਂ ਦੇ ਕਈ ਪਾਸਿਓਂ ਆਇਆ ਵੀ ਕਿਵੇਂ ਕਿਸੇ ਦੀ ਕਿਡਨੀ ਕੱਢ ਲਈ ਹੈ, ਕਿਸੇ ਦੀ ਹੋਰ ਹੈ। ਸੋ ਮਤਲਬ ਜੇ ਤੁਸੀਂ ਇਹ ਗੈਂਗਸ ਦੇਖੋ, ਮਾਫੀਆ, ਇਹ ਬਹੁਤ ਵੱਡੇ ਲੈਵਲ ਤੇ ਹੈ। ਔਰ ਇਹਦੇ 'ਚ ਫਿਰ ਅੱਗੋਂ ਡਿਟੇਲ ਹੈ ਕਿ ਵੀ ਇਹ ਇੰਡੀਅਨ ਪੀਨਲ ਕੋਡ ਦੇ ਥੱਲੇ ਕਿੰਨੇ ਲੱਖਾਂ 'ਚ ਨੇ। ਸੋ ਐਵਰੇਜ ਇਹਦਾ ਇਹ ਹੈ ਕਿ 80 ਮਰਡਰਸ, 91 ਰੇਪਸ ਐਂਡ 289 ਕਿਡਨੈਪਿੰਗਸ ਐਵਰੀ ਡੇ। ਔਰ ਫਿਰ ਇਸੇ ਰਿਪੋਰਟ ਦੀ ਫਰਦਰ ਬ੍ਰੇਕਿੰਗ ਹੈ, ਰੇਪਸ ਇਨ ਇੰਡੀਆ ਐਵਰੀ 4th ਵਿਕਟਮ ਇਹ ਮਾਈਨਰ। ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਬੱਚੀਆਂ, ਹੁਣ ਕੱਲਾ ਇਹ ਬੱਚੀਆਂ ਦੇ ਨਾਲ ਹੀ ਜਿਹੜਾ ਜ਼ਬਰ ਜਨਾਹ ਜਾਂ ਰੇਪ ਦੀ ਗੱਲ ਨਹੀਂ ਹੈ, ਬੱਚੇ ਵੀ। ਔਰ ਅਨਫੋਰਚੂਨੇਟਲੀ ਇਹ ਭਾਰਤ ਦੇ ਵਿੱਚ ਹੋਏ, ਨੇਪਾਲ ਹੋਏ, ਸਾਰੇ ਵੱਡੇ ਸੈਂਟਰ ਨੇ। ਔਰ ਇਹ ਜਿਹੜਾ ਇਨ ਆਲਮੋਸਟ 94% ਆਫ ਦਾ ਕੇਸਿਸ ਜਿਹੜੇ ਅਫੈਂਡਰ ਨੇ ਉਹ ਨੋਨ ਹੁੰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਐਜ਼ ਮੈਨੀ ਐਜ਼ 33,356 incidents of rape were reported during 2018 involving 33,977 victims and average 89 rapes daily। 33,977 ਵਿਕਟਮ ਨੇ। ਔਰ ਇਹ ਜਿਹੜੇ ਨੇ ਇਹਨਾਂ ਦੇ ਨਾਲ ਹੋਇਆ। ਇਹ ਵੀ ਜਿਵੇਂ ਮੈਂ ਕਿਹਾ ਵੀ 10ਵਾਂ ਹਿੱਸਾ ਵੀ ਰਿਪੋਰਟ ਨਹੀਂ ਹੁੰਦਾ। ਇਹ ਸਪਿਰਿਚੁਅਲਿਟੀ ਦਾ ਗੁਰੂ, ਭਾਰਤ ਵਿਸ਼ਵ ਗੁਰੂ, ਔਰ ਇਹ ਸਾਡੀ ਸਭਿਅਤਾ ਔਰ ਹਮਾਰਾ ਇਹ ਔਰ ਉਹ, ਇਹ ਇਹਨਾਂ ਦੀ ਹਾਲਤ ਹੈ। ਹੁਣ ਅਸੀਂ 70% ਲੋਕ ਜਦੋਂ ਕਿਸਾਨਾਂ ਦੀ ਗੱਲ ਕਰਦੇ ਹੁਣ ਜ਼ਾਹਿਰਾ ਤੌਰ ਦੇ ਉੱਤੇ ਜਿਹੜੀ ਮੁੱਢਲੀ ਲੋੜ ਹੈ, ਜਦੋਂ ਅਸੀਂ ਖਾਣ ਦੀ ਗੱਲ ਕਰਦੇ ਹਾਂ, ਉਹ ਖਿੱਤਾ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਹਰਿਆਣੇ ਦੀ ਕਰੀਏ, ਈਵਨ ਯੂਪੀ ਜਾਂ ਉੱਤਰਾਖੰਡ ਜਿੱਥੇ ਸਾਡੇ ਕਿਸਾਨ ਜਾ ਕੇ ਬੈਠੇ ਨੇ, ਔਰ ਭਾਰਤ ਭਰ ਦੇ ਕਿਸਾਨਾਂ ਦੀ ਗੱਲ ਕਰੀਏ, ਕਿਸ ਵੱਡੇ ਪੈਮਾਨੇ ਦੇ ਉੱਤੇ ਕਿਸਾਨ ਆਤਮਘਾਤ ਕਰ ਰਹੇ ਨੇ। ਜਿਹੜਾ ਸਭ ਦਾ ਢਿੱਡ ਭਰਦਾ ਹੈ ਉਹ ਅੱਜ ਕਿਸ ਹਾਲ 'ਚ ਹੈ। ਲੇਕਿਨ ਔਰ ਉਹਦਾ ਵੀ 10% ਵੀ ਰਿਪੋਰਟ ਨਹੀਂ ਹੁੰਦਾ, ਕਿਉਂਕਿ ਜਿਹੜੇ ਘਰ ਦੇ ਵਿਚਾਰੇ ਨੇ ਹੁੰਦਾ ਵੀ ਜੋ ਬਚਿਆ ਹੈ ਉਹ ਤਾਂ ਕਰਜ਼ਾਈ ਹੋ ਕੇ ਸੁਸਾਈਡ ਕੀਤਾ ਹੀ, ਉਹ ਪੁਲਿਸ ਵਾਲਿਆਂ ਨੇ ਲੈ ਜਾਣਾ, ਉਹਨਾਂ ਦੀਆਂ ਤਰੀਕਾਂ ਭੁਗਤੇ ਫਿਰਨਗੇ, ਰਿਪੋਰਟ ਵੀ ਨਹੀਂ ਹੁੰਦੇ। ਲੇਕਿਨ ਹੁਣ ਇਹੀ ਜਿਹੜਾ ਜਿਸ ਦਾ ਮੈਂ ਜ਼ਿਕਰ ਕੀਤਾ, ਜਿਹੜੀ ਇਹ ਬਾਡੀ ਹੈ ਨੈਸ਼ਨਲ ਕ੍ਰਾਈਮਸ ਰੈਕੋਰਡ ਬਿਊਰੋ, ਉਹਨਾਂ ਨੇ ਕਿਹਾ 10,349 farmers committed suicide in 2018 ਕਿ 2018 ਚ 10,349 ਕਿਸਾਨਾਂ ਨੇ ਆਤਮਘਾਤ ਕੀਤਾ। ਔਰ ਇਹ ਜਿਹੜਾ ਈਵਨ ਮੈਂ ਜਦੋਂ ਇਹਦਾ ਸਟੇਟ ਵਾਈਜ਼ ਬ੍ਰੇਕਅਪ ਦੇਖਿਆ, ਇਹਦੇ ਚ ਪੰਜਾਬ ਦਾ ਜ਼ਿਕਰ ਹੀ ਨਹੀਂ ਹੈ। ਔਰ ਜਦੋਂ ਕਿ ਪੰਜਾਬ 'ਚ ਤੁਸੀਂ ਕੋਈ ਅਖਬਾਰ ਜਿਹੜੀ ਡੇਲੀ ਹੈ, ਅਜੀਤ ਹੈ ਜਾਂ ਦੂਸਰੀ ਕੋਈ ਦੇਖ ਲਓ, ਐਵਰੀ ਡੇ ਕੋਈ ਨਾ ਕੋਈ ਖਬਰ ਹੁੰਦੀ ਹੈ, ਪਰ ਇਹਦੇ ਚ ਪੰਜਾਬ ਦਾ ਜ਼ਿਕਰ ਨਹੀਂ ਹੈ। ਔਰ ਇਹ ਤੋਂ ਤੁਸੀਂ ਇਹਨਾਂ ਨੇ ਕਿਹਾ ਕਿ ਦਾ 2018 ਫਿਗਰ ਜਿਹੜੀ ਹੈ ਉਹ ਇਹ ਹੈ। ਔਰ ਮੈਨੀ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਹੈਵ ਰਿਪੋਰਟਡ ਨਿਲ ਡਾਟਾ ਔਨ ਸੁਸਾਈਡ, ਜਿੱਥੇ ਕੁਝ ਨਹੀਂ ਹੋਇਆ। ਔਰ ਦਾ ਡਾਟਾ ਆਫ 2017 ਵਾਜ਼ ਨਾਟ ਮੇਡ ਪਬਲਿਕ ਬਾਈ NCR, ਜਿੱਥੇ ਬਹੁਤ ਨੰਬਰ ਹੈ ਉਹਨਾਂ ਨੂੰ ਉਹ ਹੋਲਡ ਕਰ ਲੈਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਟੋਟਲ ਆਫ 10,349 ਪਰਸਨਸ ਇਨਵੋਲਵਡ ਇਨ ਫਾਰਮਿੰਗ ਸੈਕਟਰ or consisting of 5,763 farmers, cultivators or agricultural laborers have committed suicide during 2018, accounting for 7.7% of total suicides in the country। ਹੁਣ ਇਹ ਜਿਹੜੀ ਫਿਗਰ ਹੈ 10,349, ਇਹ ਕਿਸਾਨਾਂ ਦੇ ਹਵਾਲੇ ਨਾਲ ਹੈ, ਔਰ ਇਹ ਸਿਰਫ 7.7% ਹੈ ਟੋਟਲ ਸੁਸਾਈਡਸ ਦੀ। ਇਹਦਾ ਮਤਲਬ ਇਹ ਹੈ ਵੀ 93% ਹੋਰ ਜਿਨ੍ਹਾਂ 'ਚ ਸਟੂਡੈਂਟ ਹੋਣਗੇ, ਜਿਨ੍ਹਾਂ ਨੇ MA PhDਆਂ ਕੀਤੀਆਂ, ਮਾਪਿਓ ਸੀ ਵੀ ਪੁੱਤਰ ਧੀ ਕਮਾਣਗੇ, ਉਹਨਾਂ ਵਿਚਾਰਿਆਂ ਦੇ ਲਈ ਕੋਈ ਰਸਤਾ ਨਹੀਂ ਹੈ।
ਔਰ ਇਹ ਜਿਹੜੇ ਨੇ ਆਊਟ ਆਫ 5763 ਫਾਰਮਰ ਸੁਸਾਈਡਸ, ਇਹ ਟੋਟਲ ਆਫ 5457 ਵਰ ਮੇਲ, 306 ਵਰ ਫੀਮੇਲ। ਔਰ ਇਹਨਾਂ 'ਚ ਜਿਹੜਾ ਐਗਰੀਕਲਚਰ ਲੇਬਰ ਜਿਹੜੇ ਨੇ ਉਹ 4701 ਔਰ ਜਿਹੜੀਆਂ ਸਟੇਟ ਵਾਈਜ਼ ਹੈ। ਹੁਣ ਇਹ ਜਿਹਨੂੰ ਇਹ ਕਹਿੰਦੇ ਨੇ ਜੀ ਅਸੀਂ ਫਲਾਮ ਮਾਡਲ ਬਣਾਤਾ ਤੇ ਸਟੇਟਾਂ ਦਾ ਪੰਜਾਬ ਦਾ ਜਿਵੇਂ ਮੈਂ ਕਿਹਾ ਵੀ ਜ਼ਿਕਰ ਨਹੀਂ ਹੈ। ਜੀ Majority of the suicides were reported in Maharashtra, 17,972। ਮਹਾਰਾਸ਼ਟਰ ਦਾ ਇੱਕ ਰੀਜਨ ਹੈ ਵਿਦਰਭਾ ਉਹਨੂੰ ਕਹਿੰਦੇ ਨੇ, ਉਹਦੇ ਚ ਮੈਕਸਿਮਮ ਉਹਦੇ ਚ ਤਾਂ ਜੇ ਤੁਸੀਂ ਉਹਨਾਂ ਦੀਆਂ ਟਰੂ ਰਿਪੋਰਟਿੰਗਸ ਦੇਖੋ ਤੇ ਕਿਉਂਕਿ ਦੁਨੀਆ ਤੱਕ ਤਾਂ ਉਹੀ ਡਾਟਾ ਪਹੁੰਚਣਾ ਜਿਹੜਾ ਇਹਨਾਂ ਨੇ ਅਫੀਸ਼ੀਅਲੀ ਦੇਣਾ, ਉਹਦੇ ਚ ਸਾਰੇ ਭਾਰਤ ਚ 10,000 ਜੇ ਕਹਿ ਰਹੇ ਨੇ, ਪੰਜਾਬ ਮੈਂਸ਼ਨ ਹੀ ਨਹੀਂ ਹੈ ਤੇ ਅੰਦਾਜ਼ਾ ਲਾਓ ਵੀ ਕਿੰਨੇ ਵੱਡੇ ਪੈਮਾਨੇ ਤੇ ਕਿਸਾਨ, ਔਰ ਉਹਨੂੰ ਕਹਿ ਰਹੇ ਨੇ 7% ਹੈ ਟੋਟਲ ਸੁਸਾਈਡਸ ਦਾ। ਸੋ ਟੋਟਲ ਸੁਸਾਈਡ ਕਿੰਨੇ ਹੋਣਗੇ? ਈਵਨ ਇਹਨਾਂ ਦੀ ਰਿਪੋਰਟ ਕਹਿੰਦੀ ਮਹਾਰਾਸ਼ਟਰ 'ਚ 17,972 ਕਿਸਾਨਾਂ ਨੇ ਸੁਸਾਈਡ ਕੀਤਾ, ਜਿੱਥੇ ਹੁਣ ਤੱਕ ਬੀਜੇਪੀ ਦੀ ਹਕੂਮਤ ਸੀ। ਹੁਣ ਉੱਥੇ ਸ਼ਿਵ ਸੈਨਾ ਔਰ ਦੂਜੇ ਨੇ ਸ਼ਿਵ ਸੈਨਾ ਭਾਈਵਾਲ ਸੀ ਬੀਜੇਪੀ ਦੇ ਨਾਲ। ਬਾਈ ਇਨ ਤਮਿਲਨਾਡੂ 13,896 ਤਮਿਲਨਾਡੂ ਦੇ ਵਿੱਚ ਵੀ ਕਿਸਾਨ ਜਿਹਨੂੰ ਇੱਕ ਜਿਹੜਾ ਉਹ ਪ੍ਰੋਗਰੈਸਿਵ ਔਰ ਦੂਜੀ ਸਟੇਟ ਕਿਹਾ ਜਾਂਦਾ ਹੈ। ਵੈਸਟ ਬੰਗਾਲ 13,225 ਸੁਸਾਈਡ, ਮੱਧ ਪ੍ਰਦੇਸ਼ 11,775 ਜਿੱਥੇ 10 ਸਾਲ 15 ਸਾਲ ਬੀਜੇਪੀ ਦੀ ਹਕੂਮਤ ਰਹੀ ਹੈ। ਹੁਣ ਕਮਲਨਾਥ ਦੀ ਹੈ ਜਿਨ੍ਹਾਂ ਨੇ ਉੱਥੋਂ ਜਿਹੜੀਆਂ 500 ਸਿੱਖ ਪਰਿਵਾਰ ਉਹਨਾਂ ਦੇ ਬਣੇ ਬਣਾਏ 4 ਦਹਾਕਿਆਂ ਤੋਂ ਉੱਤੇ ਸੀ, ਉਹਨਾਂ ਦੇ ਘਰ ਢਾਹ ਦਿੱਤੇ ਨੇ। ਅਮਰਿੰਦਰ ਸਿੰਘ ਤਰਲੇ ਕਰ ਰਿਹਾ ਕਿ ਜੀ ਅਸੀਂ ਇੱਕ ਡੈਲੀਗੇਸ਼ਨ ਭੇਜ ਰਹੇ ਹਾਂ, ਉਹ ਜਾ ਕੇ ਉੱਥੇ ਦੇਖਣਗੇ ਕੀ ਹੋਇਆ। ਔਰ ਉਹੀ ਕਮਲਨਾਥ ਜਿਹਨੇ ਨਵੰਬਰ 84 ਚ ਹਜ਼ਾਰਾਂ ਸਿੱਖ ਜਿਹੜੇ ਦਿੱਲੀ ਦੇ ਵਿੱਚ ਮਾਰੇ ਗਏ, ਉਹਨਾਂ ਸਾਰੀਆਂ ਭੀੜਾਂ ਨੂੰ ਲੀਡ ਕੀਤਾ। ਕਰਨਾਟਕਾ 'ਚ 11,561 ਔਰ ਇਹ ਜਿਹੜੇ ਸਾਰੇ ਨੇ these 5 states together accounted for 50.9% of total suicides reported in the country। ਪਰ ਇੰਟਰਸਟਿੰਗਲੀ ਇਸ ਸਾਰੇ ਦੇ ਵਿੱਚ ਪੰਜਾਬ ਦਾ ਡਾਟਾ ਹੀ ਨਹੀਂ ਹੈ, ਪਰ ਇਹ ਆਪਣੇ ਆਪ 'ਚ ਇੱਕ ਇੰਡੀਕੇਟਰ ਹੈ। ਔਰ ਮੈਂ ਕਲੋਜ਼ਿੰਗ 'ਚ ਗੱਲ ਕਰਾਂ ਜੁਡੀਸ਼ਰੀ, ਹੁਣ ਲੈਜਿਸਲੇਚਰ ਦਾ ਅਸੀਂ ਹਾਲ ਦੇਖ ਲਿਆ ਵੀ ਕੀ ਹੈਗਾ। ਗੁੰਡਿਆਂ ਦੇ ਹੱਥ ਪਾਵਰ ਹੈ, ਜਿਹਨੂੰ ਮਰਜ਼ੀ ਜੋ ਮਰਜ਼ੀ ਲਾਅ ਬਣਾ ਦੇਣ। ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ, ਕੱਲ ਨੂੰ ਨੈਸ਼ਨਲ ਰਜਿਸਟ੍ਰੇਸ਼ਨ ਆਫ ਪੋਪੂਲੇਸ਼ਨ ਜਾਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨ ਜਿਹੜੇ ਅਮਿਤ ਸ਼ਾਹ ਕਹਿ ਰਿਹਾ ਕਿ ਉਹ ਆ ਰਹੇ हैं ਲੇਕਿਨ ਜਸਟਿਸ ਪੰਜਾਬ ਦੇ ਫਾਰਮਰਸ ਹੀ ਗਾਇਬ ਨੇ ਸੁਸਾਈਡ ਦੇ ਡਾਟੇ ਚੋਂ। ਪੰਜਾਬ ਜਦੋਂ ਅਸੀਂ 92 ਤੋਂ 94 ਤੱਕ ਜਿਹੜੀ ਕਿਲਿੰਗਸ ਦੀ ਗੱਲ ਕਰਦੇ ਆ, 50,000 ਇੱਕ ਕੇਸ ਜਿਹੜਾ ਜਿਸ ਨੇ ਉਦੋਂ ਵੀ ਜਿਹੜੇ ਅੰਦਰੂਨੀ ਹਲਕੇ ਸੀ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਕਿਵੇਂ ਇੱਕ ਬੜੇ ਹੀ ਸਾਧੂ ਬਿਰਤੀ ਦੇ ਇਨਸਾਨ ਬਾਬਾ ਚਰਨ ਸਿੰਘ, ਉਹਨਾਂ ਨੂੰ ਅਜੀਤ ਸੰਧੂ ਕਿਵੇਂ ਟਰੈਕਟਰ ਦੇ ਨਾਲ ਲੱਤਾਂ ਬੰਨ੍ਹ ਕੇ ਮਾਰਿਆ, ਉਹਨਾਂ ਦੇ ਟੱਬਰ ਦੇ ਜਿਹੜੇ ਨੇ ਉਹ ਜੀ ਕਿਵੇਂ ਮਾਰੇ ਗਏ। ਹੁਣ ਇਹ ਮੁਕੱਦਮਾ ਜਿਹੜਾ ਹੈ ਉਹ ਲਗਭਗ 27 ਸਾਲ ਚੱਲਿਆ ਔਰ ਹੁਣ ਜਿਹੜੀ 2 ਦਿਨ ਪਹਿਲਾਂ ਦੀ ਖਬਰ ਸੀ ਉਹਦੇ 'ਚ ਇਹ ਆਇਆ ਕਿ ਜੀ ਇਹ ਫਲਾਣੇ ਇੰਸਪੈਕਟਰ ਤੇ ਸਬ ਇੰਸਪੈਕਟਰ ਇਹਨੂੰ 5 ਸਾਲ ਦੀ ਸਜ਼ਾ, ਇਹਨੂੰ 7 ਸਾਲ ਦੀ ਸਜ਼ਾ। ਔਰ ਇਹ BBC ਪੰਜਾਬੀ ਦੀ ਖਬਰ ਹੈ। ਝੂਠੇ ਪੁਲਿਸ ਮੁਕਾਬਲੇ, ਤਰਨਤਾਰਨ ਦੇ ਇੱਕੋ ਪਰਿਵਾਰ ਦੇ 6 ਜੀਆਂ ਨੂੰ ਮਾਰਨ ਦੇ ਦੋਸ਼ 'ਚ 6 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ। ਔਰ ਇਹ PTI ਦੀ ਖਬਰ ਹੈ। ਬਾਬਾ ਚਰਨ ਸਿੰਘ, ਇਹ ਜਿੱਥੇ ਹੁਣ ਬਾਬਾ ਸੇਵਾ ਸਿੰਘ ਹਡੂਰ ਸਾਹਿਬ ਸੇਵਾ ਕਰਵਾਉਂਦੇ ਨੇ, ਇਹਨਾਂ ਦੇ ਨਾਲ ਹੀ ਇਹਨਾਂ ਦਾ ਸੰਬੰਧ ਸੀ ਔਰ ਇੱਕ ਭਲਾ ਬੰਦਾ। ਔਰ ਉਹਨਾਂ ਨੂੰ ਇਹ ਸੀ ਕਿ ਜੀ ਇਹ ਇੱਥੇ ਆ ਕੇ ਡੇਰੇ 'ਚ ਜੁਝਾਰੂ ਪਨਾਹ ਲੈਂਦੇ ਨੇ। ਔਰ ਬਾਬਾ ਚਰਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਅਗਵਾ ਕਰਕੇ ਮਾਰਨ ਦੇ ਮਾਮਲੇ 'ਚ ਮੋਹਾਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ 6 ਸਾਬਕਾ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ। ਇਹਨਾਂ ਨੂੰ ਜਬਰੀ ਚੁੱਕ ਕੇ ਖਪਾਉਣ ਦੇ ਮਾਮਲੇ 'ਚ ਸਜ਼ਾ ਸੁਣਾਈ ਗਈ ਹੈ। ਹੁਣ 27 ਸਾਲ ਪਰਿਵਾਰ ਦੇ ਬਾਕੀ ਜਿਹੜੇ ਬਚੇ ਉਹਨਾਂ ਨਾਲ ਕੀ ਵਾਪਰਿਆ। 27 ਸਾਲ ਕੇਸ ਤੋਂ ਬਾਅਦ ਸਜ਼ਾ ਕੀ ਹੈ? ਸਬ ਇੰਸਪੈਕਟਰ ਸੂਬੇ ਸਿੰਘ, ਜੱਜ ਕਰਨੇਸ਼ ਕੁਮਾਰ ਨੇ ਸਜ਼ਾਈ। ਇੰਸਪੈਕਟਰ ਸੂਬੇ ਸਿੰਘ, ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਸੁਖਦੇਵ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਦੋਂ ਕਿ ਸਬ ਇੰਸਪੈਕਟਰ ਸੁਖਦੇਵ ਰਾਜ ਸਿੰਘ ਨੂੰ ਇਸ ਮਾਮਲੇ 'ਚ 5 ਸਾਲ ਦੀ ਸਜ਼ਾ ਸੁਣਾਈ ਗਈ। ਔਰ ਇਹ ਸੂਬੇ ਸਿੰਘ ਜਿਹੜਾ ਕਿ ਸਰਹੰਦ ਦਾ ਸੀ, ਉਹਦੇ ਬਾਰੇ ਮੈਂ ਅੱਜ ਕਿਤੇ ਪੜ੍ਹ ਰਿਹਾ ਸੀ ਕਿ ਉਹ ਸੂਬੇ ਸਿੰਘ ਜਦੋਂ ਟਾਰਚਰ ਵੀ ਕਰਦਾ ਸੀ ਔਰ ਮੁਕਾਬਲਿਆਂ 'ਚ ਮਾਰਦਾ ਸੀ, ਉਹ ਕਹਿੰਦਾ ਸੀ ਮੈਂ ਉਸ ਸਰਹੰਦ ਤੋਂ ਹਾਂ ਜਿੱਥੋਂ ਦਾ ਜਿਹੜਾ ਸੂਬੇਦਾਰ ਵਜ਼ੀਰ ਖਾਨ ਸੀ
ਤੁਸੀਂ ਮੈਂ ਉਹ ਤੁਹਾਡੇ ਨਾਲ ਕਰਾਂਗਾ ਕਿ ਤੁਸੀਂ ਸੂਬਾ ਸਿੰਘ ਕਰੋਗੇ, ਸੂਬੇਦਾਰ ਵਜ਼ੀਰ ਖਾਨ ਨੂੰ ਭੁੱਲ ਜਾਓਗੇ। ਇਹ ਔਨ ਰੈਕਰਡ, ਜਿਵੇਂ ਜਿਹੜਾ ਇੱਕ ਪੁਲਿਸ ਆਫੀਸਰ ਗੋਬਿੰਦ ਰਾਮ ਜਿਹਨੇ ਗੁਰਦਾਸਪੁਰ ਦੇ ਵਿੱਚ ਹਜ਼ਾਰਾਂ ਨੌਜਵਾਨ ਚੁੱਕੇ ਮਾਰੇ, ਔਰ ਉਹਨੇ ਜਿਹੜਾ ਉਹ ਸਾਰੇ ਇਲਾਕੇ ਦੇ ਸਰਪੰਚ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਹੁਣ ਉਹ ਕੁਝ ਕਰਨ ਜਾ ਰਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਤੁਸੀਂ ਗੋਬਿੰਦ ਰਾਮ ਨੂੰ ਯਾਦ ਰੱਖੋਗੇ। ਔਰ ਉਹਨਾਂ ਨੂੰ ਜਿਨ੍ਹਾਂ ਨੂੰ ਫੜਦਾ ਸੀ ਪਿਸ਼ਾਬ ਕਰਕੇ ਉਹਨਾਂ ਨੂੰ ਕਹਿੰਦਾ ਸੀ ਕਿ ਇਹ ਤੁਸੀਂ ਗੋਬਿੰਦ ਰਾਮ ਦਾ ਅੰਮ੍ਰਿਤ ਪੀ ਕੇ ਦੇਖੋ। ਇਹ ਸੋ ਮਤਲਬ ਇਸ ਲੈਵਲ ਦੇ ਉੱਤੇ ਜ਼ੁਲਮ ਹੋਏ ਨੇ ਤੇ ਜੁਡੀਸ਼ਰੀ ਪੁਲਿਸ ਨੇ ਕੀਤੇ, ਹਕੂਮਤ ਬੇਅੰਤਾ KP ਗਿੱਲ ਸੀ, ਅੱਜ ਕੈਪਟਨ ਅਮਰਿੰਦਰ ਦੇ ਥੱਲੇ ਵੀ 4 ਨੌਜਵਾਨ ਉਮਰ ਕੈਦ ਕੇ ਉਹਨਾਂ ਦੇ ਘਰਾਂ ਚੋਂ 4 ਜਿਹੜੀਆਂ ਨੇ ਇਤਿਹਾਸ ਦੀਆਂ ਕਿਤਾਬਾਂ ਨਿਕਲੀਆਂ ਔਰ ਉਹਨਾਂ ਨੂੰ ਸੈਡੀਸ਼ਨ, ਦੇਸ਼ ਧਰੋਹ। ਔਰ ਇਸ ਸਾਰੇ 'ਚ ਜਿਹੜਾ ਉਹਨਾਂ ਦੇ ਵਕੀਲ ਸੀ ਇਹਨਾਂ ਸਾਰਿਆਂ ਦਾ 27 ਸਾਲ ਜਿਨ੍ਹਾਂ ਨੇ ਕੇਸ ਲੜਿਆ, ਸਤਨਾਮ ਸਿੰਘ, ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਹ ਗੱਲ ਸਾਬਤ ਹੋ ਗਈ ਕਿ ਇਹ ਮੁਲਜ਼ਮ ਸਨ ਜਿਨ੍ਹਾਂ ਨੇ ਨਜਾਇਜ਼ ਬੰਦੇ ਚੁੱਕੇ, ਗੈਰ ਕਾਨੂੰਨੀ ਹਿਰਾਸਤ 'ਚ ਰੱਖ ਕੇ ਜਾਲੀ ਰਿਕਾਰਡ ਬਣਾਏ ਤੇ ਇਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ, ਪਰ ਸਜ਼ਾ ਘੱਟ ਹੋਣ ਕਾਰਨ ਥੋੜੇ ਨਿਰਾਸ਼ ਹੋਏ। ਹੁਣ 27 ਸਾਲ ਜਿਨ੍ਹਾਂ ਨੇ ਕਾਨੂੰਨੀ ਲੜਾਈ ਲੜੀ ਔਰ ਜਿਨ੍ਹਾਂ ਤੇ ਸਾਬਤ ਹੋ ਗਿਆ ਕਿ ਵੀ 6 ਬੰਦੇ ਟੱਬਰ ਦੇ ਚੁੱਕ ਕੇ ਬਾਬਾ ਚਰਨ ਸਿੰਘ ਸਮੇਤ ਜਿਹੜੇ ਉਹਨਾਂ ਨੇ ਇੱਕ ਮਾਰ ਖਪਾ ਦਿੱਤੇ ਤੇ ਉਹਨਾਂ ਨੂੰ ਤੁਸੀਂ 5-5 ਸਾਲ ਤੇ ਉਹ ਸਜ਼ਾਵਾਂ ਦੇ, ਇਹ ਵੀ ਅਜੇ ਇਹਨਾਂ ਦੀ ਵੀ ਅਪੀਲ ਹੋਣੀ ਹੈ। 27 ਸਾਲ ਇਹਨੂੰ ਲੱਗ ਗਏ ਅਪੀਲ 'ਚ, ਵੀ ਇਹਨਾਂ ਨੇ ਕੁਦਰਤੀ ਮਾਰ ਜਾਣਾ। ਔਰ ਇਹਨਾਂ ਨੂੰ ਜਿਹੜਾ ਇਸ ਸਾਰੇ ਚੋਂ ਜਿਹੜਾ ਔਰ ਨਾਲ ਹੀ ਖਬਰ ਵੀ ਹੈ ਕਿ 27 ਸਾਲ ਬਾਅਦ ਵੀ ਲਾਸ਼ਾਂ ਦਾ ਪਤਾ ਨਹੀਂ ਲੱਗਿਆ। ਉਹਨਾਂ ਨੇ ਕਿਹਾ ਕਿ ਜੀ ਇਹ ਸਜ਼ਾ ਤਾਂ ਸੁਣਾ ਰਹੇ ਪਰ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਲਾਸ਼ਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਨਹੀਂ ਚੱਲੀਆਂ। ਔਰ ਦਰਸ਼ਕਾਂ ਨੇ TV ਸਕਰੀਨ ਦੇ ਉੱਤੇ ਉਹਨਾਂ ਦੀਆਂ ਪਿਕਚਰਸ ਦੇਖੀਆਂ ਹੋਣਗੀਆਂ ਕਿ ਕਿਵੇਂ ਜਿਹੜਾ ਬਾਬਾ ਚਰਨ ਸਿੰਘ ਔਰ ਉਹਨਾਂ ਦੇ ਪਰਿਵਾਰ ਦੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਖਪਾਇਆ। ਔਰ 27 ਸਾਲ ਬਾਅਦ ਇਹ ਹੈ ਇਹਨਾਂ ਦੀ ਜੁਡੀਸ਼ਰੀ ਜਿਹਦੇ ਤੋਂ ਤੁਸੀਂ ਅਮਨ ਸਰਕਾਰਾਂ ਤੋਂ ਮੰਗਦੇ ਹੋ, ਅਦਲ ਇਹਨਾਂ ਤੋਂ ਮੰਗਦੇ ਹੋ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਹੈ, ਔਰ ਇਹ ਗੱਲ ਹਾਲਾਂਕਿ ਸਰਕਾਰੀ ਥਾਪੇ ਹੋਏ ਜਥੇਦਾਰ ਨੇ ਹਰਪ੍ਰੀਤ ਸਿੰਘ, ਲੇਕਿਨ ਇੱਕ ਗੱਲ ਉਹਨਾਂ ਨੇ ਇੰਗਲੈਂਡ ਦੇ ਵਿੱਚ ਦੌਰੇ ਤੇ ਬੜੀ ਚੰਗੀ ਕਹੀ। ਉਹਨੂੰ ਕਿਹਾ ਵੀ ਜੇ ਸਿਮਰਨਜੀਤ ਸਿੰਘ ਮਾਨ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਣ, ਸਿੱਖਾਂ ਦਾ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਜਿਹੜੀ ਸਿਸਟਮ ਦੀ ਨੀਂਹ ਹੈ ਉਹ 47 'ਚ ਹੀ ਰੱਖੀ ਹੋਈ ਹੈ। ਹੁਣ ਜ਼ਾਹਰ ਹੈ ਵੀ ਜਿਹੜੇ ਸਿਸਟਮ ਨੇ ਜਦੋਂ ਕਿ 40% ਸਿੱਖ ਪਨਾਹਗੀਰ ਬਣ ਕੇ, ਰਿਫਿਊਜੀ ਬਣ ਕੇ ਇੱਧਰ ਆਏ ਤੇ 10 ਅਕਤੂਬਰ 1947 ਨੂੰ ਨਹਿਰੂ, ਪਟੇਲ, ਪੰਜਾਬ ਚੰਦੂ ਲਾਲ ਤ੍ਰਿਵੇਦੀ ਗਵਰਨਰ ਸੀ, ਇਹਨਾਂ ਨੇ ਇੱਕ ਡਿਪਟੀ ਕਮਿਸ਼ਨਰਸ ਨੂੰ ਸਰਕੂਲਰ ਕੱਢਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਵਾਇਡਿੰਗ ਹਿੰਦੂਜ਼, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਹੁਣ ਉਦੋਂ ਤੋਂ ਸਾਡੀ ਗੱਲ ਸ਼ੁਰੂ ਹੋ ਜਾਂਦੀ ਵੀ ਅਸੀਂ ਤਾਂ ਇਹਨਾਂ ਦੇ ਕਾਨੂੰਨ 'ਚ ਜਰਾਇਮ ਪੇਸ਼ਾ ਹੈ, ਫਿਰ ਆਰਟੀਕਲ 25B ਤੁਹਾਨੂੰ ਹਿੰਦੂ ਬਣਾ ਦਿੱਤਾ। ਜਿਹੜਾ ਕੰਮ 18ਵੀਂ ਸਦੀ 'ਚ 100 ਸਾਲ 'ਚ ਨਹੀਂ ਕਰ ਸਕੇ ਜ਼ੁਲਮ ਕਰਨ ਵਾਲੇ, ਇਹਨਾਂ ਨੇ ਸਾਨੂੰ ਪੈਨ ਦੇ ਸਟ੍ਰੋਕ ਨਾਲ। ਔਰ 72 ਸਾਲ 'ਚ ਕੀ ਹੋਇਆ ਜੂਨ 84 ਤੋਂ ਹੁਣ ਤੱਕ, ਅੱਜ ਕੀ ਹੋ ਰਿਹਾ ਇਹ ਸਾਡੇ ਸਾਹਮਣੇ ਹੈ। ਤੇ ਇਹਦੇ ਬਾਵਜੂਦ ਜੇ ਸਾਨੂੰ ਅੱਜ ਵੀ ਆਪਣੇ ਲੋਕਾਂ ਨੂੰ ਇਹ ਦੱਸਣਾ ਪਏ, ਸਾਡਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਕੋਈ ਕਿਸ ਨੂੰ ਮੰਨਦਾ ਹੈ, ਕਿਹਦੀ ਪੂਜਾ ਕਰਦਾ ਹੈ, ਕਿ ਇਹ ਹਰ ਇੱਕ ਦਾ ਨਿੱਜੀ ਮਸਲਾ ਹੈ, ਇਸ ਦੇ ਉੱਤੇ ਸਾਡਾ ਲੇਕਿਨ ਆਪਣੇ ਹੱਕਾਂ ਲਈ ਖਲੋਣਾ ਤਾਂ ਸਾਡੇ ਤੇ ਫਰਜ਼ ਹੈ ਕਿ ਅਸੀਂ ਖਲੋਈਏ। ਔਰ ਅਸੀਂ 72 ਸਾਲ ਬਾਅਦ ਕੀ ਦੇਖ ਸਕਦੇ ਹਾਂ ਕਿ ਵੀ ਇਹ ਜਿਹੜਾ ਕਿਸ ਸਿਸਟਮ ਦੇ ਨਾਲ ਸਾਡਾ ਵਾਹ ਹੈ। ਸੋ ਇਹੀ ਗੱਲ ਜਿਹੜੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਕੋਈ ਇੱਕ ਜਿਹੜਾ ਪੱਗ ਵਾਲਾ ਤੁਹਾਡਾ ਹੈਡ ਆਫ ਦਾ ਸਟੇਟ ਹੋਵੇ ਤਾਂ ਮਨਮੋਹਨ ਸਿੰਘ ਵੀ 10 ਸਾਲ ਪ੍ਰਾਈਮ ਮਿਨਿਸਟਰ ਹੈ, ਅੱਜ ਵੀ 66 ਤੋਂ ਲੈ ਕੇ ਪੰਜਾਬੀ ਸੂਬਾ ਬਣਿਆ, ਪੰਜਾਬ ਦੇ ਚੀਫ ਮਿਨਿਸਟਰ ਸਾਰੇ ਪੱਗ ਵਾਲੇ ਨੇ। ਗੱਲ ਸਿਸਟਮ ਦੀ ਹੈ ਕਿ ਜਦੋਂ ਤੱਕ ਤੁਹਾਡਾ ਸਿਸਟਮ ਲੋਕਾਂ ਨੂੰ ਮੁੱਢਲੀਆਂ ਜਿਹੜੀਆਂ ਨੇ ਜਿਹੜੀ ਉਹਨਾਂ ਦੀਆਂ ਸੇਫਟੀ, ਸਿਕਿਉਰਿਟੀ, ਏਮਪਲੋਇਮੈਂਟ, ਔਰ ਜ਼ਾਹਰ ਹੈ ਕਿ ਇੱਕ ਅਸੀਂ ਫਖਰ ਕਰੀਏ ਕਿ ਅਸੀਂ ਸਿੱਖ ਦੇ ਤੌਰ ਤੇ ਆਪਣੇ ਮਜ਼ਹਬ ਨੂੰ ਪ੍ਰੈਕਟਿਸ ਕਰ ਸਕੀਏ, ਬਾਕੀਆਂ ਨੂੰ ਵੀ ਇਹ ਹੱਕ ਹੋਏ। ਅਸੀਂ ਕਿਸੇ ਧਰਮ ਦੀ ਨੂੰ ਸੁਪਰੈਸ ਕਰਨ ਦੇ ਜਾਂ ਉਹਨਾਂ ਦੇ ਹੱਕ ਖੋਣ ਦੇ ਵਿੱਚ ਨਹੀਂ ਹੈ, ਪਰ ਆਪਣੇ ਹੱਕਾਂ ਲਈ ਖਲੋਣਾ ਇਹ ਤਾਂ ਘੱਟੋ ਘੱਟ ਸਾਡਾ ਇੱਕ ਇਖਲਾਕੀ ਡਿਊਟੀ ਹੈ। ਸੋ ਇਹ ਦੱਸਦਾ ਵੀ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਭਾਰਤ ਇੱਕ ਗੁੰਡਾਗ੍ਰੇਸੀ ਹੈ।
ਇੱਕ ਮੋਬੋਕ੍ਰੇਸੀ ਹੈ ਔਰ ਇੱਕ ਨਾਜ਼ੀਕ੍ਰੇਸੀ ਹੈ, ਇਸ ਤੋਂ ਵੱਧ ਕੇ ਕੁਝ ਕੁਛ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਹੈ।